ਪ੍ਰਵੇਸ਼ ਸਾਹਿਬ ਨੇ ਦੱਸਿਆ ਕਿ ਰਾਹ ਦੇ ਵਿੱਚ ਜਿਹਨਾਂ ਨੇ ਕਈ ਏਜੰਟ ਜਿਹੜੇ ਪੈਸੇ ਨਾ ਹੋਣ ਤੇ ਕੁੱਟਦੇ ਵੀ ਨੇ ਯਾਰ। ਕਿੱਡੀ ਵੈਸੇ ਬੁਰੀ ਗੱਲ ਹੈਗੀ। ਬਹੁਤ ਜ਼ਿਆਦਤੀ ਕਰਦੇ ਨੇ। ਸੁਣਿਆ ਤੁਹਾਂ ਵੀ? ਵਾਪਸ ਆਏ ਦੁਨੀਆ ਗੋਲ ਹੈ। ਮੈਂ 2005 ਚ ਡੰਕੀ ਲਾਈ ਸੀ। ਜੀ ਜੀ। ਪਾਣੀ ਉੱਥੋਂ ਭਾਈ ਕਈ ਵਾਰੀ ਤਾਂ ਅਸੀਂ ਛੱਪੜਾਂ ਤੋਂ ਪੀਤਾ ਹੁੰਦੀ ਯਾਰੀ, ਕਈ ਵਾਰੀ ਅਸੀਂ ਇੱਧਰ ਕੋ ਬੋਤਲਾਂ ਭਰ ਲੈਨੇ ਹਾਂ ਕਿਉਂਕਿ ਵਜ਼ਨ ਹੁੰਦਾ ਪਾਣੀ ਦਾ। 2 ਬੋਤਲਾਂ ਨਹੀਂ ਚੁੱਕ ਕੇ ਨਾਲ ਬੰਦਾ ਫਿਰ ਸਕਦਾ ਜੀ। ਬਿਲਕੁਲ ਬਾਬਾ ਜੀ ਆਪਣੀ ਐਨਕ ਲਾਓ ਯਾਰ, ਉੱਥੇ ਕੋਲ ਆਇਓ। ਬੜੀ ਮਿਹਰਬਾਨੀ। ਆਪਣੀ ਐਨਕ ਲਾਓ, ਤੁਹਾਡੇ ਕੀੜੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਜਿਹੜਾ ਬੰਦਾ ਨਮਾਜ਼ ਤੇ ਕੁਰਾਨ ਨਹੀਂ ਪੜਦਾ ਹਰ ਬੰਦੇ ਨੂੰ ਧੋਖਾ ਦਿੰਦਾ। ਭਾਈ ਮੈਂ ਕਿਉਂ ਨਹੀਂ ਤੇ ਆਪ ਹੀ ਕਸ਼ਤੀਆਂ 'ਚ ਵਾਹ ਭਰ ਰਹੇ ਆ। ਯਾਮਾਂ ਦਾ ਇੰਜਨ ਲਾਇਆ ਗਿਆ, ਯਾਮਾਂ ਦਾ ਇੰਜਨ ਨਹੀਂ ਮਿਲਦਾ, ਕਸ਼ਤੀਆਂ 'ਚ ਵਾਹ ਪਾ ਰਹੇ ਆ। ਆਪ ਹੀ ਡਰਾਈਵਰ ਬਣੇ ਆ। ਪਲਾਸਟਿਕ ਦੀ ਕਿਸ਼ਤੀ ਆ ਪਲਾਸਟਿਕ ਦੀ ਚ ਵਾਹ ਭਰੀ ਜਾਂਦੀ ਹੈ ਤੇ ਉਹਦੇ ਤੇ ਮੇਰਾ 20 ਬੰਦਿਆਂ ਦੀ ਗੁੰਜਾਇਸ਼ ਹੁੰਦੀ ਹੈ ਤੇ 80 ਬੰਦੇ 60 ਬੰਦੇ ਭਾਏ ਹੁੰਦੇ ਨੇ। ਨਹੀਂ ਤਾਂ ਜੇ ਬੰਦਾ ਆਖੇ ਕਿ ਮੈਂ ਇੰਨੇ ਬੰਦੇ 'ਚ ਨਹੀਂ ਜਾਣਾ, ਮੈਨੂੰ ਘੱਟ ਬੰਦਿਆਂ 'ਚ ਖੜੋ ਤੇ ਭਾਈ ਉਹ ਕੋਈ ਨਹੀਂ, ਉਹਨਾਂ ਦਾ ਇੱਕ ਹੀ ਨਫਰ ਘਟਦਾ ਤੇ ਉਹਨੇ ਕਹਿਣਾ ਹੈ 80 ਜਾ ਰਹੇ ਨੇ, ਮੈਂ ਇਕੱਲਾ ਇੱਥੇ ਕੀ ਰਹਿ ਕੇ ਨਾ। ਉਹ 10 ਕੁ ਮਿੰਟ ਆਖੇਗਾ, ਬਾਅਦ ਚ ਉਹਦਾ ਵੀ ਬੰਦਿਆਂ ਨੂੰ ਵੇਖ ਕੇ ਕਿ ਜਿੱਥੇ ਇਹਨਾਂ 80 ਡੁੱਬਣਾ ਮੈਂ ਵੀ ਨਾਲ ਹੀ ਆ। ਮੌਤ ਭੁੱਲੀ ਹੁੰਦੀ ਹੈ। ਮੌਤ ਭੁੱਲੀ ਹੁੰਦੀ ਹੈ ਭਾਈ। ਵਿੱਚੇ ਬੱਚੇ ਛੋਟੇ, ਬੁੜੀਆਂ, ਬਾਬੇ, ਟੋਟਲ। ਤੇ ਏਜੰਟਾਂ ਨਾਲ ਕੋਈ ਜਿਹੜਾ ਬਹਿਸ ਕਰਦਾ ਉਹਨੂੰ ਕੁੱਟਦੇ ਵੀ ਨੇ ਭਾਈ। ਏਜੰਟਾਂ ਨਾਲ ਬਹਿਸ ਉਹ ਸਾਡਾ ਉਸ ਟਾਈਮ ਹਿਸਾਬ ਹੀ ਨਹੀਂ ਹੁੰਦਾ ਕਿਸੇ ਨਾਲ ਬਹਿਸ ਕਰ ਚੜੀ ਯਾਨੀ ਕਿ जितनी जल्दी हो सकता है इथों निकली। अस्सलाम वालेकुम दोस्तों, मैं औरंगजेब इस वक्त मौजूद हूँ फ्रांस में। मेरे साथ परवेज साहब मौजूद है। ये पाकिस्तान से इनका ताल्लुक है, गुजरांवाला से। ये इस वक्त फ्रांस में मौजूद हैं। इनसे बातचीत करते हैं कि जो लोग चाहते हैं कि हम यूरोप आएँ, इनसे मालूमात लेते हैं कि ये क्या मशवरा देते हैं। परवेज साहब आपका पूरा नाम क्या है? मेरा नाम भाई मोहम्मद परवेज वल्द मोहम्मद बशीर। ਤੇ ਤਲਕ ਕਿੱਥੋਂ ਹੈ? ਤਲਕ ਮੈਂ ਗੁਜਰਾਂਵਾਲੇ ਸ਼ਹਿਰ ਦਾ ਭਾਈ। ਤੁਸੀਂ ਪਾਕਿਸਤਾਨ ਕਿਦੋਂ ਛੱਡਿਆ ਸੀ? ਕਿੰਨੇ ਸਾਲ ਪਹਿਲਾਂ? ਮੈਂ ਭਾਈ ਪਾਕਿਸਤਾਨ ਛੱਡਿਆ 2015 ਚ। 2015 ਦੇ ਵਿੱਚ ਕਿਹੜੇ ਵਾਜ ਥਣੀ ਆਏ ਹੋ? ਮੈਂ ਭਾਈ ਆਇਆ ਇਰਾਨ, ਤੁਰਕੀ, ਇਸ ਤੋਂ ਬਾਅਦ ਯੂਨਾਨ, ਮਕਦੋਨੀਆ, ਸਰਬੀਆ। ਬਾਰਡਰ ਉਦੋਂ ਖੁੱਲੇ ਸਨ ਜਦੋਂ ਮੈਂ ਆਇਆ। ਹੁਣ ਤਾਂ ਲਿਹਾਜ਼ਾ ਕੋਈ ਨਹੀਂ ਆ ਸਕਦਾ ਚਾਹੇ, ਕਿਉਂਕਿ ਬਾਰਡਰ ਖੁੱਲੇ ਸਨ ਉਦੋਂ ਈਜ਼ੀ ਆ ਗਿਆ। ਈਜ਼ੀ ਸੀ ਉਦੋਂ। ਆ ਹੁਣ ਤੇ ਤੁਸੀਂ ਇਰਾਨ ਕਿੰਨੇ ਦਿਨ ਰਹੇ? ਮੈਂ ਇਰਾਨ ਰਿਹਾ ਭਾਈ ਮਹੀਨਾ ਇੱਕ। ਤੇ ਉੱਥੇ ਕਿੰਨੇ ਕੁ ਮੁੰਡੇ ਸਨ ਸਾਡੇ ਪਾਕਿਸਤਾਨੀ? ਉੱਥੇ ਭਾਈ ਉਦੋਂ ਤੇ ਹੇੜਾਂ ਦੀਆਂ ਹੇੜਾਂ ਹਜ਼ਾਰਾਂ ਦੇ ਹਿਸਾਬ ਦੇ ਸਨ। ਅੱਛਾ। ਹਜ਼ਾਰਾਂ ਹਿਸਾਬ ਜਿਵੇਂ ਬੇੜ ਬੱਕਰੀਆਂ ਨੇ, ਇਹ ਹਿਸਾਬ ਸੀ। ਠੀਕ ਹੈ। ਤੇ ਹੁਣ ਵੀ ਜਿਹੜੀ ਡੈਂਕੀ ਵਾਲਾ ਹਿਸਾਬ ਉਹ ਇਹ ਬੇੜ ਬੱਕਰੀਆਂ ਵਾਲਾ ਹਿਸਾਬ ਹੈ ਭਾਈ, ਡੈਂਕੀ ਦਾ ਜਿਹੜਾ ਹਿਸਾਬ। ਤੇ ਇਰਾਨ ਤੋਂ ਤੁਸੀਂ ਫਿਰ ਅੱਗੇ ਕਿੱਥੇ ਗਏ? ਅਸੀਂ ਅੱਗੇ ਭਾਈ ਫਿਰ ਇਰਾਨ ਤੋਂ ਅੱਗੇ ਇਸਤੰਬੁਲ ਆਏ। ਇਸਤੰਬੁਲੋਂ ਫਿਰ ਕਿੰਨੇ ਦਿਨ ਰਹੇ ਉੱਥੇ? ਇਸਤੰਬੁਲ ਅਸੀਂ ਰਹੇ ਕੋ 2-4 ਦਿਨ। ਫਿਰ ਸਮੁੰਦਰ ਦੇ ਜ਼ਰੀਏ ਆਏ ਯੂਨਾਨ ਜਜ਼ੀਰੇ। ਉੱਥੋਂ ਫਿਰ ਬੱਸਾਂ ਲਈਆਂ, ਫਿਰ ਮਕਦੋਨੀਆ। ਨਹੀਂ, ਯੂਨਾਨ ਕਿੰਨੀ ਦੇਰ ਰਹੇ? ਯੂਨਾਨ 2-4 ਦਿਨ ਰਹੇ ਫਿਰ, ਠੀਕ ਹੈ। ਕਿਉਂਕਿ ਬਾਰਡਰ ਖੁੱਲੇ ਸਨ। ਫਿਰ ਆਖਿਆ ਕਿ ਨਿਕਲੀਏ। ਨਿਕਲੀਏ, ਬੰਦ ਨਾ ਹੋਈਆਂ। ਉੱਥੇ 2-4 ਦਿਨ ਰਹੇ। ਫਿਰ ਉੱਥੋਂ ਮਕਦੋਨੀਆ ਦੀਆਂ ਬੱਸਾਂ ਲਈਆਂ, ਟਿਕਟ ਲਈ। ਅੱਗੇ ਜਾ ਕੇ ਫਿਰ ਸਰਬੀਆ ਦੀਆਂ ਟ੍ਰੇਨਾਂ ਲੱਗੀਆਂ ਹਨ। ਟ੍ਰੇਨਾਂ 'ਚ ਉੱਥੇ ਬੈਠੇ ਹਜ਼ਾਰਾਂ ਦੇ ਹਿਸਾਬ ਨਾਲ ਤਾਦਾਦ ਸੀ, ਬੱਚੇ, ਬੁੜੇ। ਤੇ ਜਿਹੜੇ ਏਜੰਟ ਨਾਲ ਹੁੰਦੇ ਨੇ ਉਹਨਾਂ ਦੇ ਬੰਦੇ? ਜੋ ਫੋਨਾਂ ਤੇ ਰਾਬਤਾ ਹੁੰਦਾ, ਨਾਲੇ ਉਦੋਂ ਏਜੰਟ ਦੀ ਖਾਸ ਕਰਕੇ ਲੋੜ ਨਹੀਂ ਸੀ ਜਦੋਂ ਬਾਰਡਰ ਖੁੱਲਿਆ। ਮਗਰ ਜਿਹਨਾਂ ਬੰਦਿਆਂ ਨਹੀਂ ਸੀ ਪਤਾ ਉਹ ਤੇ ਫਿਰ ਉਹਨਾਂ ਦੇ ਬੜੇ ਛੋਟੇ ਲਵਾਏ ਨੇ ਏਜੰਟਾਂ ਕੋਲੋਂ। ਵਿੱਚ ਮੈਂ ਵੀ ਇੱਕ ਜਗ੍ਹਾ ਲਵਾ ਕੇ ਆਪਣੇ ਯਾਰ ਸੱਜਣ ਕੋਲੋਂ। ਛੋਟਾ ਕਿਸ ਤਰ੍ਹਾਂ ਦਾ? ਛੋਟਾ ਇਸ ਤਰ੍ਹਾਂ ਦਾ ਕਿ ਬੰਦੇ ਲੈਂਦੇ ਹਨ $200-250। ਮੇਰੇ ਕੋਲ $1000 ਮੇਰੇ ਆਪਣੇ ਯਾਰ ਲੰਗੋਟੀਏ ਨੇ ਲਿਆ। ਬਾਅਦ 'ਚ ਪਤਾ ਵੀ ਲੱਗ ਗਿਆ। ਪਰ ਇਹ ਕਿ ਮੁਨਾਫਕਤ ਤੇ ਜ਼ਾਹਰ ਹੋ ਜਾਂਦੀ ਹੈ, ਓਪਨ ਹੋ ਜਾਂਦੀ ਹੁੰਦੀ ਹੈ। ਜਿਹੜੇ ਬੰਦੇ ਓਪਨ ਹੋਈ ਜਾਣ ਉਹ ਫਿਰ ਜਿੰਨਾ ਮਰਜ਼ੀ ਕਿਸੇ ਦਾ ਬਣਨ, ਉਹ ਓਪਨ ਹੋ ਜਾਂਦੇ। ਮਕਾਮ ਨਹੀਂ ਹਾਸਲ ਕਰ ਸਕਦੇ। ਮਕਾਮ ਨਹੀਂ ਹਾਸਲ ਕਰ ਸਕਦੇ। ਸਹੀ ਕਹਿ ਰਹੇ ਹੋ। ਤੇ ਇਹ ਗੱਲ ਹੈ ਕਿ ਅਗਰ ਕੋਸ਼ਿਸ਼ ਕਰੋ ਕਿਸੇ ਨਾਲ ਚੱਲਣਾ ਤੇ ਸਹੀ ਚੱਲੋ। ਅੱਛਾ, ਮੈਨੂੰ ਇਹ ਦੱਸੋ ਕਿ ਜ਼ਾਹਰੀ ਬਾਤ ਹੈ ਜਦੋਂ ਬੰਦਾ ਆਉਂਦਾ ਏ ਨਾਲ ਕੋਈ ਪਿਓ ਤੇ ਹੁੰਦਾ ਨਹੀਂ, ਨਾ ਮਾਂ ਹੁੰਦੀ ਹੈ ਰੋਟੀ ਪਕਾਉਣ ਵਾਲੀ, ਘਬਰਾਇਆ ਹੁੰਦਾ। ਰੋਟੀ ਟੁੱਕਰ ਕਿੱਥੋਂ ਲੈਂਦੇ ਰਾਹ 'ਚ ਜਦੋਂ ਪਰੇਸ਼ਾਨੀ ਹੁੰਦੀ ਹੈ? ਰੋਟੀ ਟੁੱਕਰ ਭਾਈ ਕੋਈ ਸਾਡੇ ਕੋਲ ਪੈਸੇ ਵੀ ਹੁੰਦੇ ਨੇ, ਕਿਤੇ ਕੋਈ ਟੁੰਗੇ ਟੰਗਾਏ ਕਿਤੇ ਰੱਖੇ ਹੁੰਦੇ ਨੇ। ਤੇ ਲਿਹਾਜ਼ਾ ਕੁਝ ਫਿਰ ਇਸ ਤਰੀਕੇ ਨਾਲ ਉਹ ਏਜੰਟ ਛੱਡਦੇ ਨੇ ਕਸਬਿਆਂ ਦੇ ਵਿੱਚ ਜਿੱਥੇ ਇਹਨਾਂ ਰੋਟੀ ਟੁੱਕਰ ਮਿਲਦਾ ਨਹੀਂ। ਅੱਛਾ ਹੈ ਤੇ ਉਹ ਫਿਰ ਮਸਲ ਡਬਲ ਟ੍ਰਿਪਲ ਪੈਸੇ ਲੈਂਦੇ ਨੇ ਤੇ ਤਾਂ ਜਾ ਕੇ ਭਾਈ ਉਹ ਫਿਰ ਰੋਟੀ ਸਾਡੇ ਤੱਕ ਪੜਦੀ। ਅੱਛਾ, ਪੈਸੇ ਮਤਲਬ ਜਿਹੜੇ ਨੇ ਉਹ ਆਂਦੇ ਨੇ ਕਿ ਰੋਟੀ ਖਾਣ ਦੇ ਪੈਸੇ ਦਿਓ? ਜੀ ਜੀ, ਡਬਲ। ਤੇ ਸਾਲਨ ਮਸਲ ਸਾਲਨ ਮਿਲ ਗਿਆ ਨਾਲ 4 ਜਾਂ ਰੋਟੀ ਕੋਈ ਵੀ ਸ਼ਾਵਾਂ ਜਿਹੜੀਆਂ ਵਿੱਚ ਜਿਹਦੇ ਨਾਲ ਮਿਸਾਲ ਦੇ ਤੌਰ ਤੇ ਇਨਸਾਨ ਰੋਟੀ ਖਾ ਸਕੇ, ਢਿੱਡ ਭਰ ਜੇ, ਆਪਣਾ ਜ਼ਿੰਦਾ ਰਹਿਣ। ਤੇ ਪਾਣੀ ਉੱਥੋਂ ਭਾਈ ਕਈ ਵਾਰੀ ਤਾਂ ਅਸੀਂ ਛੱਪੜਾਂ ਤੋਂ ਪੀਤਾ ਹੁੰਦੀ ਯਾਰੀ, ਕਈ ਵਾਰੀ ਅਸੀਂ ਇੱਧਰ ਕੋ ਬੋਤਲਾਂ ਭਰ ਲੈਨੇ ਹਾਂ ਕਿਉਂਕਿ ਵਜ਼ਨ ਹੁੰਦਾ ਪਾਣੀ ਦਾ। 2 ਬੋਤਲਾਂ ਨਹੀਂ ਚੁੱਕ ਕੇ ਨਾਲ ਬੰਦਾ ਫਿਰ ਸਕਦਾ। ਸਹੀ ਹੈ। ਤੇ ਫਿਰ ਜਦੋਂ ਤੁਸੀਂ ਟੁਰ ਪੈਂਦੇ ਹੋ ਤੇ ਜੁੱਤੀਆਂ ਮਤਲਬ ਹੁੰਦੀਆਂ ਨੇ, ਕਈਆਂ ਦੇ ਟੁੱਟ ਭੱਜ ਜਾਂਦੀਆਂ ਨੇ। ਬੂਟ ਪਾਏ ਹੁੰਦੇ ਨੇ, ਬੂਟ ਉਹ ਲਈਦੇ ਨੇ ਜਿਨ੍ਹਾਂ ਦਾ ਸੋਲ ਚੰਗਾ ਹੋਏ ਤੇ ਫਿਰ ਕਈਆਂ ਦੇ ਟੁੱਟ ਭੱਜ ਵੀ ਜਾਂਦੇ ਨੇ, ਕਈਆਂ ਦੇ ਮਜ਼ਬੂਤ ਹੁੰਦੇ ਨੇ, ਨਹੀਂ ਵੀ ਟੁੱਟਦੇ ਭਾਈ। ਤੁਸੀਂ ਇਹ ਵੀ ਵੇਖਿਆ ਹੁੰਦੇ ਨੇ ਕਿ ਪੁਲਿਸ ਰਾਜ ਕਿਤੇ ਫੜ ਲੈ ਤੇ ਘੁੱਟਦੀ ਛੁੱਟਦੀ ਡੰਡੇ ਛੜੇ ਮਾਰ ਕੇ 50 ਪਿਛਾ ਛੱਡਦੀ ਹੈ ਜੀ। ਬਿਲਕੁਲ ਭਜਾ ਛੱਡਦੀ ਹੈ ਪੁਲਿਸ ਦਾ। ਤੇ ਡਾਰੀ ਖਾਲੀ ਆਵਾਜ਼ ਲੱਗ ਜੇ ਕਿ ਪੁਲਿਸ ਆਈ ਹੈ ਤੇ 100 ਬੰਦੇ ਦਾ ਰੇਵੜ ਚੱਲਿਆ ਹੁੰਦਾ ਤੇ ਉਹ 100 ਬੰਦੇ ਹੀ ਪਤਾ ਨਹੀਂ ਕਿੱਧਰ ਨੂੰ ਨੱਸਦਾ ਭਜਦਾ ਹੁੰਦਾ। ਆਪੇ ਚ ਵੱਜਦੇ ਨੇ ਇੱਕ ਦੂਜੇ ਨੂੰ ਕਿਉਂਕਿ ਇਤਬਾਰ ਹੀ ਕੋਈ ਨਹੀਂ ਹੁੰਦਾ। ਇੰਝ ਲੱਗਦਾ ਜਿਵੇਂ ਪੁਲਿਸ ਕੋਲ ਹੈ ਵਿੱਚ ਸਾਡੇ। ਇਹ ਨਹੀਂ ਆਂਦੇ ਯਾਰ ਮੇਰਾ ਯਾਰ ਪਿੱਛੇ ਰਹਿ ਗਿਆ। ਨਾ ਕੋਈ ਚੱਕਰ ਨਹੀਂ, ਕਿਸੇ ਦਾ ਕੋਈ ਯਾਰ ਨਹੀਂ ਉੱਥੇ, ਕਿਸੇ ਦਾ ਕੋਈ ਭਰਾ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਆਪੋ ਆਪਣੀ। ਅੱਛਾ, ਤੇ ਫਿਰ ਜਿਹੜੇ ਸੇਫਾਂ 'ਚ ਡੱਕ ਛੱਡਦੇ ਨੇ ਕਈਆਂ ਨੂੰ? ਸੇਫਾਂ 'ਚ ਡੱਕ ਛੱਡਦੇ ਜਿਨ੍ਹਾਂ ਦੀਆਂ ਕੋਈ ਪੇਮੈਂਟਾਂ ਨਹੀਂ ਹੁੰਦੀਆਂ। ਆਹੋ, ਪੇਮੈਂਟਾਂ ਨਹੀਂ ਹੁੰਦੀਆਂ ਤੇ ਉਹ ਫਿਰ ਸੇਫਾਂ 'ਚ ਡੱਕ ਕੇ ਉਹਨਾਂ ਨੂੰ ਥੋੜਾ ਜਿਹਾ ਟਾਰਚਰ ਕਰਦੇ ਨੇ ਕਿ ਭਾਈ ਜਿੰਨੀ ਜਲਦੀ ਹੋਏ ਇਹਨਾਂ ਕੋਲ ਪੈਸੇ, ਕਿਉਂਕਿ ਚੋਰ ਜੋ ਹੁੰਦੇ ਨੇ, ਜਿੰਨੀ ਜਲਦੀ ਹੋਏ ਪੈਸੇ ਮਿਲ ਜਾਣ। ਐ ਨਾ ਹੋਏ ਕਿ ਇਹ ਫੜਕਤਨ ਦੇ ਸਾਡੇ ਪੈਸੇ ਵੀ ਜਾਂਦੇ ਰਹੇ।
ਇੱਕ ਵੀਡੀਓ ਵਾਇਰਲ ਹੋਈ ਸੀ ਪਿੱਛੇ ਜੀ, ਉਹ ਮੁੰਡਿਆਂ ਨੂੰ ਕੁੱਟਣ ਦੇ ਸਨ ਤੇ ਕਹਿੰਦੇ ਨੇ WhatsApp ਕਰੋ ਆਪਣੇ ਮਾਪਿਆਂ ਨੂੰ ਕਿ ਪੈਸੇ ਘੱਲੋ। ਬਿਲਕੁਲ ਜਿਹੜੇ ਭਾਈ ਬਗੈਰਤੀ ਦੇ ਰੂਹ ਤੇ ਆਪਣੇ ਮੁਨਾਫਕਤ ਦੀ ਤੇ ਹੈ, ਉਹਨਾਂ ਦੀ ਜ਼ਰੂਰਤ ਹੀ ਪੈਸਾ ਹੈ। ਉਹ ਪਾਕਿਸਤਾਨੀ ਕੁੱਟ ਰਹੇ ਸਨ। ਇਨਸਾਨ ਨਹੀਂ ਸਮਝਦੇ ਪਏ, ਵਰਨਾ ਅਸੀਂ ਮੁਸਲਮਾਨ ਇਹਨਾਂ ਕੋ ਨਾਰਮਲ ਦੇ ਲੈ ਤੁਹਾਡੇ ਸਾਹਮਣੇ ਆਗੋ ਕੁਰਬਾਨੀ ਦੀ ਈਦ ਆ ਰਹੀ ਹੈ, ਅਸੀਂ ਜਾਨਵਰ ਨਾਲ ਇੰਨਾ ਪਿਆਰ ਕਰ ਰਹੇ ਹਾਂ, ਪਰ ਇਨਸਾਨ ਇੰਨਾ ਖੁਦਗਰਜ਼ ਹੋ ਗਿਆ ਕਿ ਇਨਸਾਨ ਨਾਲ ਇਨਸਾਨ ਪਿਆਰ ਨਹੀਂ ਕਰਦਾ। ਕੀ ਵਜ੍ਹਾ ਵਿੱਚ ਪੈਸੇ ਨੇ। ਅਗਰ ਪੈਸੇ ਹਟ ਕੇ ਤੁਸੀਂ ਇਨਸਾਨ ਦੇ ਨਾਲ ਚੱਲੋ ਤੇ ਸਵਾਏ ਅਹਿਸਾਸ ਤੋਂ ਇਨਸਾਨ ਕੋ ਕੋਈ ਸ਼ੈ ਨਹੀਂ ਹੈ। ਪ੍ਰਵੇਸ਼ ਭਾਈ ਕਹਿੰਦੇ ਨੇ ਰਸਤੇ ਦੇ ਜਦੋਂ ਮਤਲਬ ਆਪੋ ਆਪਣੀ ਪਈ ਹੁੰਦੀ ਏ, ਕੋਈ ਬਿਮਾਰ ਏ, ਕੋਈ ਲੱਤ ਕੇ ਤੇ ਜ਼ਖਮ ਹੋ ਗਿਆ, ਕੋਈ ਡਿੱਗ ਪਿਆ ਤੇ ਲੋਕੀ ਕਹਿੰਦੇ ਨੇ ਗਾਂ ਹੁਣ ਟੁਰੀ ਜਾਓ। ਜੀ ਬਿਲਕੁਲ ਬਾਬਾ ਜੀ ਆਪਣੀ ਐਨਕ ਲਾਓ ਯਾਰ, ਉੱਤੇ ਭੁੱਲ ਆਏ ਬੜੀ ਮਿਹਰਬਾਨੀ। ਆਪਣੀ ਐਨਕ ਲਾਓ। ਇੱਧਰ ਵੇਖੋ, ਸਾਡੇ ਅਸੀਂ ਆਪ ਉਹਨਾਂ ਦੀ ਰਾਹੀਂ ਆਏ ਆ, ਸਾਡੇ ਤੋਂ ਹੀ ਫਾਇਦਾ ਚੁੱਕ ਕੇ ਇੱਧਰ ਵੇਖੋ ਲੋਕੀ $200 ਲੈ ਰਹੇ ਨੇ, ਸਾਡੇ ਕੋਲ $1000 ਲੈ ਲਿਆ। ਕੀ ਕਿ ਇਤਬਾਰ ਸੀ, ਇਤਮਾਦ ਸੀ। ਇਤਮਾਦ ਵਾਲੇ ਨੂੰ ਵੀ ਧੋਖਾ ਮਿਲ ਰਿਹਾ, ਸਭ ਤੋਂ ਜ਼ਿਆਦਾ ਤੇ ਮੇਲੀ ਦੁਨੀਆ ਤੇ ਇਤਮਾਦ ਵਾਲੇ ਨੂੰ ਧੋਖਾ ਆ ਰਿਹਾ, ਤੇ ਜਿਹੜੇ ਅੱਗੇ ਧੋਖੇ 'ਚ ਜੁੜੇ ਨੇ ਇੱਕ ਦੂਜੇ ਨਾਲ, ਉਹਨਾਂ ਦੇ ਖਾਣੇ ਹੀ ਧੋਖਾ। ਨਹੀਂ ਤੇ ਕੋਈ ਐਸਾ ਕੋਈ ਵਾਕਿਆ ਰਸਤੇ 'ਚ ਪੇਸ਼ ਹੋਇਆ ਜਿਹੜਾ ਬੜਾ ਦਰਦਨਾਕ ਹੋਇਆ ਤੁਹਾਨੂੰ? ਵਾਕਿਆ ਭਾਈ ਪੇਸ਼ ਕੀ ਹੋਇਆ ਕਿ ਤੁਹਾਨੂੰ ਇਹ ਦੱਸ ਰਿਹਾ ਕਿ ਹੁਣ ਜਦੋਂ ਬਾਰਡਰ ਖੁੱਲੇ ਨੇ ਆਏ ਆ, ਉੱਥੇ ਪਠਾਨ ਕੀ, ਪਾਕਿਸਤਾਨੀ ਕੀ, ਬੰਗਲਾਦੇਸ਼ੀ ਕੀ, ਇੰਡੀਅਨ ਕੀ, ਹਰ ਬੰਦਾ ਉੱਥੇ ਏਜੰਟ ਬਣਿਆ, ਕੋਪਾਂ ਫੜੀਆਂ ਨੇ, ਪਿਸਟਲ ਫੜੇ ਨੇ, ਨਿੱਕੇ ਬੱਚੇ, ਤੇ ਆਪ ਹੀ ਕਸ਼ਤੀਆਂ 'ਚ ਵਾਹ ਭਰ ਰਹੇ ਆ। ਯਾਮਾਂ ਦਾ ਇੰਜਨ ਲਾਇਆ ਗਿਆ, ਯਾਮਾਂ ਦਾ ਇੰਜਨ ਨਹੀਂ ਮਿਲਦਾ, ਕਸ਼ਤੀਆਂ 'ਚ ਵਾਹ ਪਾ ਰਹੇ ਆ, ਆਪ ਹੀ ਡਰਾਈਵਰ ਬਣੇ ਆ। ਪਲਾਸਟਿਕ ਦੀ ਕਸ਼ਤੀ ਆ ਪਲਾਸਟਿਕ ਦੀ ਚ ਵਾਹ ਭਰੀ ਜਾਂਦੀ ਹੈ, ਤੇ ਉਹਦੇ ਤੇ ਮੇਰਾ 20 ਬੰਦਿਆਂ ਦੀ ਗੁੰਜਾਇਸ਼ ਹੁੰਦੀ ਹੈ, ਤੇ 80 ਬੰਦੇ 60 ਬੰਦੇ ਭਾਏ ਹੁੰਦੇ ਨੇ। ਨਹੀਂ ਤਾਂ ਜੇ ਬੰਦਾ ਆਖੇ ਕਿ ਮੈਂ ਇੰਨੇ ਬੰਦੇ 'ਚ ਨਹੀਂ ਜਾਣਾ, ਮੈਨੂੰ ਘੱਟ ਬੰਦਿਆਂ 'ਚ ਖੜੋ, ਤੇ ਭਾਈ ਉਹ ਕੋਈ ਨਹੀਂ, ਉਹਨਾਂ ਦਾ ਇੱਕ ਹੀ ਨਫਰ ਘਟਦਾ, ਤੇ ਉਹਨੇ ਕਹਿਣਾ ਹੈ 80 ਜਾ ਰਹੇ ਨੇ, ਮੈਂ ਇਕੱਲਾ ਇੱਥੇ ਕੀ ਰਹਿ ਗਿਆ। ਉਹ 10 ਕੁ ਮਿੰਟ ਆਖੇਗਾ, ਬਾਅਦ ਚ ਉਹਦਾ ਵੀ ਬੰਦਿਆਂ ਨੂੰ ਵੇਖ ਕੇ ਕਿ ਜਿੱਥੇ ਇਹਨਾਂ 80 ਡੁੱਬਣਾ ਮੈਂ ਵੀ ਨਾਲ ਹੀ ਆ। ਮੌਤ ਭੁੱਲੀ ਹੁੰਦੀ ਹੈ। ਮੌਤ ਭੁੱਲੀ ਹੁੰਦੀ ਹੈ ਭਾਈ, ਵਿੱਚੇ ਬੱਚੇ, ਛੋਟੇ, ਬੁੜੀਆਂ, ਬਾਬੇ, ਟੋਟਲ। ਤੇ ਏਜੰਟਾਂ ਨਾਲ ਕੋਈ ਜਿਹੜਾ ਬਹਿਸ ਕਰਦਾ ਉਹਨੂੰ ਕੁੱਟਦੇ ਵੀ ਨੇ ਭਾਈ। ਏਜੰਟਾਂ ਨਾਲ ਬਹਿਸ ਉਹ ਸਾਡਾ ਉਸ ਟਾਈਮ ਹਿਸਾਬ ਹੀ ਨਹੀਂ ਹੁੰਦਾ ਕਿਸੇ ਨਾਲ ਬਹਿਸ ਕਰ ਛੜੀਏ, ਯਾਨੀ ਕਿ ਜਿੰਨੀ ਜਲਦੀ ਹੋ ਸਕਦਾ ਇੱਥੋਂ ਨਿਕਲੀਏ, ਕਿਉਂਕਿ ਜ਼ਿੰਦਗੀ ਨੇ ਵੀ ਤੰਗ ਕੀਤਾ ਹੁੰਦਾ, ਕੁਝ ਲੋਕਾਂ ਤੰਗ ਕੀਤਾ, ਕੁਝ ਨਸੀਬਾਂ ਤੰਗ ਕੀਤਾ, ਤੇ ਕੋਸ਼ਿਸ਼ ਇਹ ਇਨਸਾਨ ਦੀ ਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਇੱਥੋਂ ਨਿਕਲੋ। ਤੇ ਲਿਹਾਜ਼ਾ ਰਹੀ ਏਜੰਟਾਂ ਦੀ ਗੱਲ, ਏਜੰਟ ਐਡੇ ਕੋ ਬੇਈਮਾਨ ਬੰਦੇ ਹੁੰਦੇ ਨੇ। ਸਕਾ ਭਰਾ ਵੀ ਹੋਏਗਾ ਨਾ, ਇੱਧਰ ਵੇਖੋ, ਤੁਹਾਨੂੰ ਦੱਸਿਆ ਕਿ ਜਿਹਦੇ ਨਾਲ 40 ਸਾਲ ਦਾ ਮੇਰਾ ਤਲਕ ਏਜੰਟ ਦੇ ਨਾਲ ਹੈ, ਤੁਹਾਨੂੰ ਦੱਸਿਆ $200 ਤੇ ਲੱਗਦਾ ਮੇਰੇ ਕੋ, $1000 ਉਹਨੇ ਲਿਆ ਕਾਤੋਂ ਤਮਾਦ ਦੇ ਸਿਰ ਤੇ। ਠੀਕ ਹੈ, ਤੇ ਤਮਾਦ ਆ ਤੇ ਕੋਈ ਏਡੀ ਗੱਲ ਨਹੀਂ। ਉਸ ਤੋਂ ਇਲਾਵਾ ਵੀ ਤੁਹਾਨੂੰ ਦੱਸਣਾ ਕਿ ਮੈਂ ਧੋਖਾ ਖਾਣ ਦਾ ਉਂਝ ਵੀ ਬੜਾ ਸ਼ੌਂਕ ਹੈ, ਕਿਉਂਕਿ ਯਾਰਾਂ ਸੱਜਣਾ ਜਿਨ੍ਹਾਂ ਨਾਲ ਲੱਗ ਜੇ ਨੇ ਉਹਨਾਂ ਨੂੰ ਨਹੀਂ ਛੱਡੀਦਾ, ਉਹਨਾਂ ਨੂੰ ਅਸੀਂ ਆਨੇ ਬਾਰ-ਬਾਰ ਦਵੋ, ਕਿਉਂਕਿ ਉਹ ਲੈਣਾ ਆਪਣੀ ਜ਼ਿੰਦਗੀ ਬਣ ਚੁੱਕੇ ਆ। ਤੇ ਇਸ ਵਜ੍ਹਾ ਤੋਂ ਜ਼ਿੰਦਗੀ ਦੇ ਵਿੱਚ ਇਹ ਅਸਰ ਆਇਆ ਕਿ ਜੇ ਕੋਈ ਮਾੜਾ ਮੋਟਾ ਧੋਖਾ ਦਿੰਦਾ ਉਹ ਚੱਲਦਾ ਰਹਿੰਦਾ, ਤੇ ਜੇ ਤੁਹਾਡੇ ਦਿਲ ਨੂੰ ਕੋਈ ਤਕਲੀਫ ਪਹੁੰਚਾਉਣ ਵਾਲਾ ਧੋਖਾ ਦਿੰਦਾ ਨਾ, ਉਹ ਉਹਨੂੰ ਭੁਗਤਣਾ ਪੈਣਾ। ਪ੍ਰਵੇਸ਼ ਭਾਈ ਕਹਿੰਦੇ ਨੇ ਕਿ ਕਈ ਵੀਡੀਓ ਵੇਖੀਆਂ ਨੇ, ਕਈ ਮੁੰਡੇ ਜਿਹੜੇ ਡੰਕੀ ਲਾ ਕੇ ਆਏ ਨੇ, ਕਹਿੰਦੇ ਨੇ ਕਿ ਰਾਹ ਦੇ ਵਿੱਚ ਜੋ ਅਜਾਰਾਂ 'ਚ ਫਿਰਨੇ ਤੇ ਕਈ ਹੱਡੀਆਂ ਵੀ ਇਨਸਾਨੀ ਨਜ਼ਰ ਆਉਂਦੀਆਂ ਨੇ। ਬਿਲਕੁਲ ਕਈ ਤੇ ਜਾਨਵਰਾਂ ਦੀਆਂ ਹੱਡੀਆਂ ਵੇਖ ਕੇ ਜਾਂਦੇ ਨੇ ਕਿ ਇਨਸਾਨਾਂ ਦੀਆਂ ਹੱਡੀਆਂ, ਕਿਉਂਕਿ ਘਬਰਾਏ ਹੁੰਦੇ ਨੇ ਹੈ। ਲਿਹਾਜ਼ਾ ਮੈਂ ਤੇ ਇਨਸਾਨਾਂ ਦੀਆਂ ਹੱਡੀਆਂ ਨਹੀਂ ਵੇਖੀਆਂ, ਸ਼ਾਇਦ ਕੋਈ ਮਰਿਆ ਵੀ ਹੋਏਗਾ, ਲੱਤਾਂ ਪਾਵਾਂ ਵੀ ਭਜਦੀਆਂ ਨੇ, ਸੱਟਾਂ ਵੀ ਲੱਗਦੀਆਂ ਨੇ, ਮਗਰ ਇਹ ਗੱਲ ਹੈ ਕਿ ਇਨਸਾਨ ਜਦੋਂ ਘਬਰਾਇਆ ਹੁੰਦਾ ਨਾ, ਉਹ ਆਪਣੇ ਪਰਛਾਵੇਂ ਤੋਂ ਵੀ ਡਰ ਜਾਂਦਾ। ਤੇ ਇਸ ਵਜ੍ਹਾ ਤੋਂ ਮੇਰਾ ਵੀਰ ਇਨਸਾਨ ਜਿਹੜਾ ਨਾ ਇਸ ਟਾਈਮ ਰੱਬ ਨੂੰ ਭੁੱਲ ਗਿਆ, ਬਿਲਕੁਲ ਡਰ ਗਿਆ। ਤੇ ਜਿੰਨਾ ਤੱਕ ਅਸੀਂ ਰੱਬ ਦਾ ਕੰਮ ਨਹੀਂ ਕਰ ਸਕਦੇ, ਸਾਨੂੰ ਹਰ ਬੰਦਾ ਧੋਖਾ ਦੇਗਾ। ਨਮਾਜ਼ ਨਹੀਂ ਪੜ੍ਹਦੇ, ਹਰ ਬੰਦੇ ਕੋ ਉਮੀਦ ਰੱਖੋ ਜਿਹੜਾ ਨਮਾਜ਼ ਨਹੀਂ ਪੜ੍ਹਦਾ, ਕੁਰਾਨ ਨਹੀਂ ਪੜ੍ਹਦਾ, ਤੇ ਉਹ ਤੁਹਾਡੇ ਨਾਲ ਸਹੀ ਚੱਲੇ, ਨਹੀਂ ਰਹੋਗੇ। ਜਿਹੜਾ ਨਮਾਜ਼ ਤੇ ਕੁਰਾਨ ਪੜ੍ਹਦਾ ਉਹਦੇ ਅੰਦਰ ਫੇਰ ਵੀ ਕੋਈ ਗਿਲਟੀ ਮਹਿਸੂਸ ਹੋਏਗੀ, ਇਹਨੂੰ ਮੈਂ ਸਹੀ ਇਹਦੇ ਨਾਲ ਨਹੀਂ ਕੀਤਾ, ਉਹ ਆਪ ਮਹਿਸੂਸ ਕਰੇਗਾ। ਤੇ ਜਿਹੜਾ ਬੰਦਾ ਨਮਾਜ਼ ਤੇ ਕੁਰਾਨ ਨਹੀਂ ਪੜ੍ਹਦਾ, ਹਰ ਬੰਦੇ ਨੂੰ ਧੋਖਾ ਦਿੰਦਾ, ਭਾਵੇਂ ਮੈਂ ਕਿਉਂ ਨਹੀਂ। ਸਹੀ ਕਹਿ ਰਹੇ ਹੋ, ਕਿਉਂਕਿ ਮੈਂ ਝੂਠ, ਹੁਣ ਸੱਚ ਬੋਲਣ ਨਾਲ ਰਿਸ਼ਤੇ ਨਹੀਂ ਟੁੱਟਦੇ, ਸੱਚ ਬੋਲਣ ਨਾਲ ਰਿਸ਼ਤੇ ਟੁੱਟਦੇ ਨੇ, ਝੂਠ ਬੋਲਣ ਨਾਲ ਨਹੀਂ ਟੁੱਟਦੇ। ਪਹਿਲੀ ਦੁਨੀਆ ਸੀ ਉਹ ਝੂਠ ਬੋਲਣ ਨਾਲ ਰਿਸ਼ਤੇ ਤੋੜਦੀ, ਹੁਣ ਮੈਂ ਤੁਹਾਡੇ ਨਾਲ ਸੱਚ ਬੋਲਣਾ, ਤੁਸੀਂ ਕਹਿੰਦਾ ਤੇਰੇ ਜਿਹਾ ਨਲਾਇਕ ਆਦਮੀ ਕੋਈ ਨਹੀਂ ਹੈ, ਕਿਉਂਕਿ ਡਿਵਾਈਸ ਹੀ ਕੋਈ ਨਹੀਂ ਫਿੱਟ ਸੱਚ ਵਾਲੀ ਸਾਡੇ ਅੰਦਰ। ਅੱਛਾ, ਮੈਨੂੰ ਇਹ ਦੱਸੋ ਕਿ ਡੰਕੀਆਂ ਅੱਜ ਵੀ ਲੱਗ ਰਹੀਆਂ ਨੇ? ਡੰਕੀਆਂ ਇਨਸਾਨੀ ਬਿਜ਼ਨਸ ਭਾਈ ਇਹ ਹੋ ਰਿਹਾ ਹੈ, ਪੂਰੀ ਜਦ ਤੱਕ ਦੁਨੀਆ ਹੁੰਦਾ ਹੀ ਰਹਿਣਾ, ਜਿੰਨੀ ਮਰਜ਼ੀ ਸਖਤੀ ਕਰ ਲੈਣ, ਜਿੰਨੀ ਮਰਜ਼ੀ ਸਖਤੀ ਕਰ ਲੈਣ। ਕਿਉਂਕਿ ਤੇ ਕਿੰਨੇ ਪੈਸੇ ਲੈਂਦੇ ਨੇ ਅੱਜ ਕੱਲ? ਕੋਈ ਬੰਦਾ ਕੋ ਆਇਆ ਹੋਏ, ਮਿਲਿਆ ਹੋਏ ਜਿਹੜਾ ਭਾਈ ਅੱਜ ਕੱਲ ਤੇ ਡੰਕੀਆਂ ਤੇ ਉਹ ਹੀ ਨੇ ਆਖਦੇ, ਕਦੀ 50,000 ਥੱਲੇ, 50,000 ਉੱਤੇ, ਇਹ ਹੀ ਫਰਕ ਪੈਂਦਾ, ਕਦੀ ਲੱਖ ਉੱਤੇ, ਕਦੀ ਲੱਖ ਥੱਲੇ। ਮਗਰ ਕੋਈ ਅੱਛਾ ਤਮਾਤ ਵਾਲਾ ਆਦਮੀ ਹੋਏ ਨਾ, ਤੇ ਉਹ ਜੇ ਅਗਰ ਸਹੀ ਇਮਾਨਦਾਰੀ ਨਾਲ ਕੋਈ ਵੀ ਕੰਮ, ਬੇਈਮਾਨੀ ਵਾਲਾ ਕੰਮ ਨਹੀਂ, ਜਿਹੜਾ ਇਨਸਾਨ ਇਮਾਨਦਾਰੀ ਨਾਲ ਕਰੇ ਤਾਂ ਚੱਲਦਾ। ਜਿਹੜਾ ਬੇਈਮਾਨੀ ਵਾਲਾ ਵੀ ਕੰਮ, ਅਗਰ ਉਹ 'ਚ ਵੀ ਬੇਈਮਾਨੀ ਕਰੇਗਾ, ਉਹ 'ਚ ਵੀ ਬੇਈਮਾਨੀ ਕਰੇਗਾ, ਤੇ ਉਹ ਸਮਝੋ ਕਿ 4 ਦਿਨ ਹੀ। ਤੇ ਜੇ ਇਮਾਨਦਾਰ ਨੇ ਜਿਹੜੇ ਕਰ ਰਹੇ ਨਾ, ਸਹੀ ਨੇ, ਉਹ ਹਜੇ ਵੀ ਭਾਈ ਡੈਂਕੀ ਲਵਾਉਣਾ ਤੇ ਬੰਦੇ ਦੇ ਨਾਲ ਪੂਰਾ ਪ੍ਰੋਟੋਕੋਲ ਉਹਨੂੰ ਦਿੰਦੇ ਨੇ ਕਿ ਭਾਈ ਸਾਡਾ ਬੰਦਾ। ਕਿੰਨੇ ਕੁ ਪੈਸੇ ਲੈਂਦੇ ਨੇ ਇਸ ਟਾਈਮ ਡੈਂਕੀ ਲੱਗ ਰਹੀ? 8-7 ਲੱਖ ਦੀ ਯੂਨਾਨ ਦੀ। ਯੂਨਾਨ ਤੱਕ? ਹਾਂ, ਯੂਨਾਨ ਤੱਕ 8-7 ਲੱਖ ਰੁਪਇਆ ਲੈਂਦੇ। ਤੇ ਅੱਗੋਂ ਵੱਖਰੀ ਹੁੰਦੀ? ਫਿਰ ਅੱਗੋਂ ਵੱਖਰੀ। ਤੁਸੀਂ ਯੂਨਾਨ 'ਚ ਕੀ ਕੰਮ ਸ਼ਮ ਕਰਦੇ ਨੇ ਮੁੰਡੇ? ਯੂਨਾਨ 'ਚ ਭਾਈ ਕਈ ਤੇ ਰੈਸਟੋਰੈਂਟਾਂ ਦੇ ਲੱਗੇ ਨੇ, ਕਈ ਤੇ ਮੈਂ ਵੀ ਆ ਤੇ 3-3.5 ਸਾਲ ਯੂਨਾਨ ਰਿਹਾ, ਤੇ ਮੈਂ ਆ ਭਾਈ ਮਜ਼ਦੂਰੀ ਕਰਦੇ ਰਿਹਾ, ਜਿੱਥੇ ਦਿਹਾੜੀ ਲੱਭਣੀ ਉੱਥੇ ਕਰ ਲੈਣੀ, ਇਸ਼ਾਰੇ ਤੇ ਵੀ ਕੰਮ ਕੀਤਾ।